ਸੱਜਣੋ, ਬੇਲੀਓ, ਮਿੱਤਰੋ, ਅੱਜ ਅਸੀਂ ਪੰਜਾਬ ਇਤਿਹਾਸ ਦੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਅਸੀਂ ਪੰਜਾਬ ਦੀ ਵੰਡ ਦੇ ਹਵਾਲੇ ਦੇ ਨਾਲ, ਉਸ ਸ਼ਨਾਖਤ ਦੇ ਅਲਮੀਏ ਦੇ ਨਾਲ ਜਿਹਦੀ ਭਾਲ ਵਿੱਚ ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀ ਪਰੇਸ਼ਾਨ ਨੇ। ਸੋਚ ਰਹੇ ਨੇ ਕਿ ਉਹ ਕੀ ਕਰਨ, ਕਿਵੇਂ ਜਾਣਨ, ਕਿਵੇਂ ਬੁੱਝਣ ਕਿ ਉਹਨਾਂ ਦੀ ਸ਼ਨਾਖਤ ਕੀ ਹੈ, ਇਹ ਤਸ਼ੱਖੁਸ ਦਾ ਬੁਹਰਾਨ ਕੀ ਹੈ, ਇਹਦਾ ਅੱਗਾ ਕੀ ਹੈ, ਇਹਦਾ ਪਿੱਛਾ ਕੀ ਹੈ, ਤੇ ਜਿਸ ਸਟੇਜ ਤੇ ਅਸੀਂ ਮੌਜੂਦ ਹਾਂ ਉਹਦੀ ਹਕੀਕਤ ਕੀ ਹੈ। ਹੁਣ ਪੰਜਾਬ ਦੀ ਵੰਡ ਨੂੰ ਤੁਸੀਂ ਮੁਖਤਲਿਫ ਹਵਾਲਿਆਂ ਦੇ ਨਾਲ ਜਾਣ ਸਕਦੇ ਹੋ, ਸਮਝ ਸਕਦੇ ਹੋ, ਤੇ ਹਰ ਡਾਇਮੈਂਸ਼ਨ ਤੋਂ ਇਹਦਾ ਇੱਕ ਨਵੇਕਲਾ ਰੰਗ ਤੁਹਾਡੇ ਸਾਹਮਣੇ ਆਉਂਦਾ ਹੈ। ਇਹ ਵੇਖੋ ਕਿ ਪੰਜਾਬ ਦਾ ਜਿਹੜਾ ਕਲਚਰ ਸੀ ਉਹ ਕਈ ਰੰਗਾਂ ਤੇ ਮੁਸ਼ਤਮਿਲ ਸੀ। ਧਰਮੀ ਲਿਹਾਜ਼ ਨਾਲ ਵੇਖੀਏ ਤੇ ਉਹਦੇ ਵਿੱਚ ਸਿੱਖ ਸਨ, ਮੁਸਲਮਾਨ ਸਨ, ਹਿੰਦੂ ਸਨ, ਈਸਾਈ ਸਨ ਤੇ ਦੂਜੇ ਧਰਮਾਂ ਦੇ ਲੋਕ ਸਨ, ਤੇ ਹਰ ਧਰਮ ਦੀ ਆਪਣੀ ਆਪਣੀ ਇੱਕ ਵੱਖਰੀ ਸ਼ਨਾਖਤ ਸੀ, ਇੱਕ ਆਪਣਾ ਵੱਖਰਾ ਕਲਚਰ ਸੀ। ਤੇ ਇਸ ਧਰਮੀ ਵੰਡ ਤੋਂ ਕਿਤੇ ਉਤਾਂ ਉੱਠ ਕੇ ਇੱਕ ਕਲਚਰ ਸੀ ਪੰਜਾਬ ਦਾ, ਪੰਜਾਬ ਸਕਾਫਤ ਦਾ ਉਹ ਰੂਪ ਜਿਸ ਵਿੱਚ ਸਾਰੀਆਂ ਇਕਾਈਆਂ ਵੱਖੋ ਵੱਖ ਨਹੀਂ ਸਨ, ਬਲਕਿ ਇੱਕ ਇਕਾਈ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ। ਲੇਕਿਨ ਹੋਇਆ ਕੀ ਕਿ ਜਿਹੜੇ ਲੋਕ ਇੱਥੇ ਹਜ਼ਾਰਾਂ ਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਜਦੋਂ ਬ੍ਰਿਟਿਸ਼ ਰਾਜ ਮੁੱਕਣ ਦਾ ਵੇਲਾ ਆਇਆ, ਉਹਨਾਂ ਨੂੰ ਧਰਮੀ ਬੁਨਿਆਦ ਤੇ ਇੱਕ ਦੂਜੇ ਤੋਂ ਨਖੇੜ ਦਿੱਤਾ ਗਿਆ। ਇੱਕ ਦੂਜੇ ਵਿੱਚ ਇੰਨੀਆਂ ਨਫ਼ਰਤਾਂ ਭਰ ਦਿੱਤੀਆਂ ਗਈਆਂ ਕਿ ਇੱਕੋ ਥਾਂ ਬਹਿ ਕੇ ਖਾਣ ਵਾਲੇ ਯਾਰ ਬੇਲੀ ਵੀ, ਫੈਮਲੀਆਂ ਵੀ, ਪੰਜਾਬ ਦੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਨਹੀਂ ਸਮਝਿਆ। ਕਿਸੇ ਨੇ ਆਖਿਆ ਮੈਂ ਮੁਸਲਮਾਨ ਹਾਂ, ਕਿਸੇ ਨੇ ਆਖਿਆ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਈਸਾਈ ਹਾਂ, ਜਾਂ ਮੈਂ ਕਿਸੇ ਹੋਰ ਧਰਮ ਦਾ। ਤੇ ਉਹ ਪੰਜਾਬ ਦੀ ਸ਼ਨਾਖਤ, ਪੰਜਾਬ ਦੀ ਸਕਾਫਤ ਜਿਸ ਤੇ ਮਾਨ ਸੀ, ਉਹ ਇੱਕ ਪਾਸੇ ਹੋ ਗਈ ਤੇ ਇੱਕ ਐਸੀ ਬਿਮਾਰ ਜ਼ਹਿਨੀਅਤ ਸਾਹਮਣੇ ਆ ਗਈ, ਇੱਕ ਐਸੀ ਅਜ਼ੀਅਤ ਪ੍ਰਸਤਾਨਾ ਸੋਚ ਸਾਹਮਣੇ ਆ ਗਈ ਜਿਹਦੇ ਵਿੱਚ ਮੁਤਸ਼ੱਦਦ ਜ਼ਹਿਨੀਅਤ ਵਾਲੇ ਲੋਕ ਅੱਗੇ ਆ ਗਏ ਤੇ ਇਸ ਧਰਮੀ ਜੰਗ ਦੇ ਵਿੱਚ ਇੱਕ ਵੰਡ ਉਹਦਾ ਆਗਾਜ਼ ਹੋ ਗਿਆ, ਪਾੜ ਪੈ ਗਿਆ, ਤਰੇੜਾਂ ਪੈ ਗਈਆਂ, ਵਿੱਚ ਕੰਧਾਂ ਉਸਰ ਆਈਆਂ। ਤੇ ਫਿਰ ਹੋਇਆ ਇੰਜ ਕਿ ਦੋ ਇਕਾਈਆਂ ਬਣ ਗਈਆਂ, ਇੱਕ ਮਸ਼ਰਕੀ ਪੰਜਾਬ ਤੇ ਦੂਜੀ ਮਗਰਬੀ ਪੰਜਾਬ। ਆਖਰੀ ਵੇਲੇ ਤੱਕ ਬਾਨੀਏ ਪਾਕਿਸਤਾਨ ਦੀ ਖਾਹਿਸ਼ ਸੀ, ਉਹਨਾਂ ਨੇ ਆਖਿਆ ਸੀ ਕਿ ਅਜੇ ਵੀ ਪੰਜਾਬ ਦੀ ਤਕਸੀਮ ਨੂੰ ਰੋਕਿਆ ਜਾ ਸਕਦਾ ਹੈ ਜੇ ਅਸੀਂ ਕੋਈ ਐਸੀ ਕਨਫੈਡਰੇਸ਼ਨ ਬਣਾ ਲਈਏ ਕਿ ਜਿਹਦੇ ਵਿੱਚ ਮਸ਼ਰਕੀ ਤੇ ਮਗਰਬੀ ਪੰਜਾਬ ਦੀਆਂ ਇਕਾਈਆਂ ਆਪਣੀ ਆਪਣੀ ਥਾਂ ਸੁੱਖ ਸਕੂਨ ਵਿੱਚ ਰਹਿ ਸਕਣ। ਪਰ ਮਾਸਟਰ ਤਾਰਾ ਸਿੰਘ ਜੀ ਦੀ ਅੜੀ ਪਾਰੂ ਇਹ ਗੱਲ ਤੋੜ ਨਾ ਚੜੀ ਤੇ ਸਾਰਾ ਕੁਝ ਮੁੱਕ ਗਿਆ। ਹੁਣ ਵੇਲੇ ਦੇ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਟੱਪ ਚੁੱਕਿਆ ਹੈ। ਹੁਣ ਉਹ ਨਸਲ ਮੁੱਕ ਗਈ ਹੈ ਜਿਹੜੀ ਕਿ ਵੰਡ ਵੇਲੇ ਮੌਜੂਦ ਸੀ, ਤੇ ਪੰਜਾਬ ਦੀ ਵੰਡ ਦਾ ਦੁੱਖ, ਪੰਜਾਬ ਦੀ ਵੰਡ ਦੀ ਅਜ਼ੀਅਤ, ਪੰਜਾਬ ਦੀ ਵੰਡ ਦਾ ਦਰਦ ਜੋ ਉਸ ਨਸਲ ਵਿੱਚ ਸੀ ਜਿਹੜੀ ਕਿ ਉਸ ਵੇਲੇ ਮੌਜੂਦ ਸੀ, ਉਸ ਤੋਂ ਬਾਅਦ ਉਹ ਦੁੱਖ ਤਕਲੀਫ, ਉਹ ਅਜ਼ੀਅਤ, ਉਹ ਦਰਦ ਮਸਾਂ ਮਰ ਕੇ ਇੱਕ ਦੋ ਪੀੜ੍ਹੀਆਂ ਹੋਰ ਚਲਿਆ ਤੇ ਮੁੱਕ ਗਿਆ। ਤੇ ਰਹਿ ਗਿਆ ਸਿਰਫ ਉਹਨਾਂ ਪੁਰਾਣੇ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਵੰਡ ਦੇ ਬਾਰੇ ਸੁਣੀਆਂ ਤੇ ਉਹਦੇ ਅਸਰਾਤ ਦੇ ਵਿੱਚੋਂ ਗੁਜ਼ਰੇ ਤੇ ਗੁਜ਼ਰ ਰਹੇ ਨੇ। ਤੇ ਨਵੀਂ ਜਨਰੇਸ਼ਨ ਦੇ ਲਈ ਇਹ ਵੰਡ ਹੀ ਸੱਚਾਈ ਹੈ, ਔਰ ਇਹ ਹੈ ਵੀ ਸੱਚਾਈ ਕਿ ਹੁਣ ਦੋਨੋਂ ਇਕਾਈਆਂ ਆਪਣੀ ਆਪਣੀ ਥਾਂ ਵੱਖਰੀਆਂ ਵੱਖਰੀਆਂ ਨੇ, ਪਰ ਇੱਕ ਵੱਡੀ ਸਤਹ ਤੇ
ਉਹਨਾਂ ਦਾ ਸਕਾਫਤੀ ਤਾਲਮੇਲ ਜੁੜਿਆ ਹੈ ਪੰਜਾਬ ਦੀ ਸਕਾਫਤ ਦੇ ਹਵਾਲੇ ਦੇ ਨਾਲ, ਪੰਜਾਬ ਦੀ ਮਾਜ਼ੀ ਦੇ ਹਵਾਲੇ ਦੇ ਨਾਲ। ਹੁਣ ਇੱਥੋਂ ਦੇ ਲੋਕ, ਮਗਰਬੀ ਪੰਜਾਬ ਦੇ ਲੋਕ, ਨਵੀਂ ਜਨਰੇਸ਼ਨ ਦੇ ਲੋਕ, ਉਹਨਾਂ ਦੇ ਰੂਟਸ ਕੋਈ ਨਹੀਂ ਮਸ਼ਰਕੀ ਪੰਜਾਬ ਦੇ ਵਿੱਚ, ਲਿਹਾਜ਼ਾ ਉਹ ਮਸ਼ਰਕੀ ਪੰਜਾਬ ਘੱਟ ਹੀ ਜਾਂਦੇ ਨੇ। ਕੋਈ ਫੈਮਿਲੀ ਕਿਸੇ ਪ੍ਰੋਬਲਮ ਦੇ ਵਿੱਚ ਜਾਏ ਜਾਂ ਮੇਲ ਜੋਲ ਲਈ ਜਾਏ ਤੇ ਭਾਵੇਂ ਜਾਏ, ਵਰਨਾ ਉਹਨਾਂ ਦਾ ਉਸ ਚੜ੍ਹਦੇ ਪੰਜਾਬ ਦੇ ਨਾਲ ਕੋਈ ਤਾਲੁਕ ਨਹੀਂ। ਤੇ ਸੇਮ ਇਹੋ ਸੂਰਤ ਹਾਲ ਜਿਹੜੀ ਹੈ ਉਹ ਮਸ਼ਰਕੀ ਪੰਜਾਬ ਦੇ ਲੋਕਾਂ ਦੀ ਹੈ ਕਿ ਉਹਨਾਂ ਦੀ ਜੁੜਤ ਜਿਹੜੀ ਰਹਿ ਗਈ ਹੈ, ਚੂੰਕਿ ਉਹਨਾਂ ਦੇ ਮੁਕੱਦਸ ਮੁਕਾਮਾਤ ਜਿਹੜੇ ਨੇ ਉਹ ਮਗਰਬੀ ਪੰਜਾਬ ਦੇ ਵਿੱਚ ਨੇ। ਲਿਹਾਜ਼ਾ ਜੋ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਇੱਥੇ ਆਂਦੀ ਹੈ, ਉਹ ਆਪਣੇ ਧਰਮੀ ਫਰਾਇਜ਼ ਤੋਂ ਫਾਰਗ ਹੋ ਕੇ ਟੁਰ ਜਾਂਦੀ ਹੈ ਤੇ ਸਿਰਫ ਸ਼ਾਇਰ, ਅਦੀਬ, ਦਾਨਿਸ਼ਵਰ ਜਾਂ ਸਾਫੀ ਆਪਣੇ ਵਾਲੇ ਬੰਨੋਂ ਆ ਕੇ ਇੱਥੇ ਜਿਹੜੇ ਮੌਜੂਦ ਨੇ ਸ਼ਾਇਰ, ਅਦੀਬ ਤੇ ਸਾਫੀ, ਉਹਨਾਂ ਨਾਲ ਸਾਂਝਾ ਜੋੜਦੀ ਹੈ। ਕਦੀ ਵੰਡ ਦਾ ਦੁੱਖ ਫਰੋਲਦੀ ਹੈ ਤੇ ਕਦੀ ਜੋ ਨਹੀਂ ਵਾਪਰਨੀ ਚਾਹੀਦੀ ਸੀ ਉਹਦਾ ਦੁੱਖ ਸਾਹਮਣੇ ਲਿਆਂਦੀ ਹੈ ਤੇ ਫਟ ਹੀ ਰਹਿੰਦੇ ਨੇ, ਉਹਨਾਂ ਤੇ ਮਲਮ ਨਹੀਂ ਲੱਗਦੀ। ਇਸ ਵੇਲੇ ਦੁਨੀਆ ਭਰ ਦੇ ਵਿੱਚ 25 ਕਰੋੜ ਤੋਂ ਵੱਧ ਪੰਜਾਬੀ ਵਸਦੇ ਨੇ ਤੇ ਉਹਨਾਂ ਦੀ ਸਕਾਫਤ ਉਹੀ ਹੈ ਜੋ ਪੰਜਾਬ ਦੀ ਸਕਾਫਤ ਹੋਣੀ ਚਾਹੀਦੀ ਹੈ। ਇਹ ਤਿੰਨੋਂ ਪੰਜਾਬਾਂ ਦੇ ਲੋਕ, ਮਸ਼ਰਕੀ ਪੰਜਾਬ ਦੇ ਲੋਕ, ਮਗਰਬੀ ਪੰਜਾਬ ਦੇ ਲੋਕ ਤੇ ਬਾਹਰ ਵਸਦੇ ਤੀਜੇ ਪੰਜਾਬ ਦੇ ਲੋਕ ਅਜੇ ਵੀ ਇੱਕ ਲੜੀ ਵਿੱਚ ਪਰੋਏ ਹੋਏ ਨੇ, ਉਹ ਉਹਨਾਂ ਦੀ ਸਕਾਫਤ ਦੀ ਲੜੀ ਹੈ। ਲੇਕਿਨ ਇਸ ਦੇ ਬਾਵਜੂਦ ਉਹ ਪਰੇਸ਼ਾਨ ਨੇ, ਉਹਨਾਂ ਨੂੰ ਇੱਕ ਖਲਾ ਵਿਖਾਈ ਦਿੰਦਾ ਹੈ, ਉਹ ਅਜੇ ਵੀ ਆਪਣੇ ਤਸ਼ੱਖੁਸ ਦੇ ਬੁਹਰਾਨ ਵਿੱਚ ਮੁਬਤਲਾ ਨੇ, ਉਹ ਅਜੇ ਵੀ ਆਪਣੀ ਸ਼ਨਾਖਤ ਲੱਭਦੇ ਫਿਰਦੇ ਨੇ, ਉਹ ਅਜੇ ਵੀ ਆਪਣੀ ਪਹਿਚਾਨ ਢੂੰਡਣ ਤੋਂ ਕਾਸਰ ਨੇ, ਪਰ ਉਸ ਤਗੋ-ਦੋ ਦੇ ਵਿੱਚ ਜੁਟੇ ਹੋਏ ਨੇ। ਇਸ ਵੰਡ ਦੇ ਨਾਲ ਬੜੀਆਂ ਪੀੜਾਂ ਉੱਠੀਆਂ। ਇੱਕ ਪੀੜ ਤੇ ਉਹ ਸੀ ਕਿ ਜਿਹੜੇ ਲੋਕ ਆਪਣੀਆਂ ਜਾਇਦਾਦਾਂ, ਜ਼ਮੀਨਾਂ ਇੱਥੋਂ ਛੱਡ ਕੇ ਮਸ਼ਰਕੀ ਪੰਜਾਬ ਗਏ ਜਾਂ ਉੱਥੋਂ ਹਿਜਰਤ ਕਰਕੇ ਮਗਰਬੀ ਪੰਜਾਬ ਵਿੱਚ ਆਉਣ ਵਾਲੇ ਜੋ ਆਪਣੀਆਂ ਜਾਇਦਾਦਾਂ, ਜ਼ਮੀਨਾਂ ਉੱਥੇ ਛੱਡ ਆਏ, ਉਹ ਸਮਝੋ ਸਿਰਫ ਇੱਟ ਗਾਰਾ ਚੂਨਾ ਛੱਡ ਕੇ ਨਹੀਂ ਆਏ, ਮਿੱਟੀ ਦੀਆਂ ਡਲੀਆਂ ਛੱਡ ਕੇ ਨਹੀਂ ਆਏ, ਨਿਰੀ ਭੋਏ ਛੱਡ ਕੇ ਨਹੀਂ ਆਏ, ਉਹ ਇੱਕ ਹਿਸਾਬ ਨਾਲ ਆਪਣਾ ਆਪ ਹੀ ਛੱਡ ਕੇ ਆ ਗਏ। ਇੱਕ ਦੁੱਖ ਤੇ ਹੋ ਗਿਆ। ਅੱਗੋਂ ਫਿਰ ਜਦੋਂ ਦੋਨੋਂ ਪੰਜਾਬ ਜਿਹੜੇ ਕਿ ਰਲ ਸਕਦੇ ਸਨ, ਜਿਵੇਂ ਕਿ ਬਾਨੀਆ ਪਾਕਿਸਤਾਨ ਨੇ ਆਖਿਆ ਸੀ ਕਿ ਕਨਫੈਡਰੇਸ਼ਨ ਦੀ ਸ਼ਕਲ ਵਿੱਚ ਰਹਿ ਸਕਦੇ ਨੇ, ਤੇ ਮਾਸਟਰ ਤਾਰਾ ਸਿੰਘ ਜੀ ਨਹੀਂ ਮੰਨੇ, ਉਹ ਵੇਲਾ ਲੰਘ ਗਿਆ, ਦੋ ਇਕਾਈਆਂ ਬਣ ਗਈਆਂ ਤੇ ਦੋਨਾਂ ਇਕਾਈਆਂ ਦੇ ਵਿੱਚ ਕੀ ਵਾਪਰੀ? ਇੱਕ ਤੇ ਇਹ ਕਿ ਜਿਹੜਾ ਮਸ਼ਰਕੀ ਪੰਜਾਬ ਸੀ ਉਹਦਾ ਹਾਲ ਇਹ ਹੋਇਆ ਕਿ 1960 ਦੇ ਵਿੱਚ ਉਹਦੇ ਹੋ ਗਏ 3 ਟੋਟੇ। ਇੱਕ ਬਣ ਗਿਆ ਹਿਮਾਚਲ ਪ੍ਰਦੇਸ਼, ਦੂਜਾ ਬਣ ਗਿਆ ਹਰਿਆਣਾ ਤੇ ਤੀਜਾ ਰਹਿ ਗਿਆ ਪੰਜਾਬ। ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਅਜੇ ਵੀ ਪਾਣੀ ਦੇ ਮਾਮਲੇ ਤੇ ਟਸਰ ਜਾਰੀ ਹੈ। ਨਾ ਉਹਨਾਂ ਨੂੰ ਕੋਈ ਆਪਣੀ ਸ਼ਨਾਖਤ ਲੱਭ ਰਹੀ ਹੈ, ਨਾ ਪਹਿਚਾਨ ਲੱਭ ਰਹੀ ਹੈ ਤੇ ਨਾ ਉਸ ਤਸ਼ੱਖੁਸ ਪਾਰੂ ਉਹਨਾਂ ਦੇ ਹੱਥ ਕੁਝ ਆ ਰਿਹਾ ਹੈ। ਹੁਣ ਥੋੜਾ ਜਿਹਾ ਦੁੱਖ ਦਰਦ ਹੋਰ ਅਗਾਂਹ ਵਧਾ ਕੇ ਵੇਖੀਏ ਤੇ ਕੀ ਹੋਇਆ ਕਿ 1960 ਦੇ ਦੌਰਾਨ ਹੀ ਜਦੋਂ ਸਿੰਧ ਤਾਸ ਮੁਆਹਿਦਾ ਹੋਇਆ, ਸਤਲੁਜ, ਬਿਆਸ ਤੇ ਰਾਵੀ ਭਾਰਤ ਦੇ ਹਿੱਸੇ ਵਿੱਚ ਚਲੇ ਗਏ, ਪਾਣੀ ਦੀ ਜਿਹੜੀ ਥੋੜ ਇੱਥੇ ਪਈ, ਇੱਥੋਂ ਦਾ ਕਲਚਰ ਹੋਰ ਦਾ ਹੋਰ ਹੋ ਗਿਆ। ਉਹ ਜ਼ਰਖੇਜ਼ ਕਲਚਰ ਜਿਹੜਾ 3 ਦਰਿਆਵਾਂ ਦੇ ਨਾਲ ਜੁੜਿਆ ਸੀ ਉਹ ਮੁੱਕ ਗਿਆ ਤੇ ਜਿਸ ਨਾਗਸ ਨਹਿਰੀ ਨਿਜ਼ਾਮ ਦੇ ਤਹਿਤ ਉਹਨਾਂ ਨੂੰ ਸੈਰਾਬ ਕਰਨ ਦਾ ਮਨਸੂਬਾ ਬਣਾਇਆ ਸੀ, ਉਹ ਆਪਣੀ ਪੂਰੀ ਤਾਕਤ ਦੇ ਨਾਲ ਉਹ ਕੁਝ ਫਰਾਹਮ ਨਹੀਂ ਕਰ ਸਕਿਆ ਜਿਸ ਦੀ ਤਵੱਕਾ ਰੱਖੀ ਗਈ ਸੀ। ਫਿਰ ਮੰਗਲਾ ਤੇ ਤਰਬੇਲਾ ਡੈਮ ਕਿ ਜਿਨ੍ਹਾਂ ਦੀ ਹਰ 10 ਵਰ੍ਹਿਆਂ ਤੋਂ ਬਾਅਦ ਮਿੱਟੀ ਕੱਢ ਕੇ ਸਫਾਈ ਕਰਨੀ ਸੀ ਤਾਂ ਕਿ ਉਚਾਈ ਨਾ ਹੋਵੇ, ਲੈਵਲ ਬਰਕਰਾਰ ਰਵੇ,
पानी घट ना होवे, ਉਹਦੀ हालत ये है कि हुण ताईं कदे भी ਉਹਦੇ ਵਿੱਚੋਂ रेत नहीं कढ़ी गई, ना मंगला ਦੇ ਵਿੱਚੋਂ ना ਦੂਜੇ ਦੇ ਵਿੱਚੋਂ। ਹੁਣ ਡੈਮ ਨਾ ਬਣਨ ਦੇ ਨਾਲ, ਦਰਿਆ ਸੁੱਕਣ ਦੇ ਨਾਲ ਜੋ ਲੋਕ ਹਿਜਰਤ ਕਰਕੇ ਆਏ ਉਹਨਾਂ ਲਈ ਅੱਗੇ ਸਵਾਏ ਭੁੱਖ ਨੰਗ ਦੇ, ਬੰਜਰ ਜ਼ਮੀਨਾਂ ਦੇ, ਸੇਮ ਖਾਦੀਆਂ ਜ਼ਮੀਨਾਂ ਦੇ, ਤਾਰੀਖ ਮੁਸਤਕਬਲ ਦੇ ਕੁਝ ਵੀ ਨਹੀਂ ਰਿਹਾ। ਤੇ ਵੰਡ ਤੋਂ ਬਾਅਦ ਧਰੂ ਇਹ ਵੀ ਹੋਇਆ ਕਿ ਜਿਹੜੇ ਮਹਾਜਰ ਮਸ਼ਰਕੀ ਪੰਜਾਬ ਚੋਂ ਆਏ ਉਹਨਾਂ ਲਈ ਸ਼ਰਤ ਇਹ ਰੱਖੀ ਗਈ ਸੀ ਕਿ ਜਿਹੜੀਆਂ ਜ਼ਮੀਨਾਂ ਤੇ ਜਾਇਦਾਦਾਂ ਉਹ ਉੱਥੇ ਛੱਡ ਕੇ ਆਏ ਨੇ ਉਹਦੇ ਓਰੀਜਨਲ ਕਾਗਜ਼ਾਤ ਪੇਸ਼ ਕਰਨਗੇ, ਉਹ ਦਸਤਾਵੇਜ਼ਾਤ ਚੈੱਕ ਹੋਣ ਲਈ ਭਾਰਤ ਜਾਣਗੀਆਂ ਤੇ ਵਿਦਨ 3 ਮੰਥਸ ਉਹ ਵਾਪਸ ਆਉਣਗੀਆਂ ਤੇ ਫਿਰ ਉਹਨਾਂ ਦੀ ਅਲਾਟਮੈਂਟ ਹੋਏਗੀ। ਤੇ ਜ਼ਮੀਨੀ ਹਕਾਇਕ ਇਹ ਨੇ ਕਿ ਉਹ ਕਈ ਵਰੇ ਉਹ ਕਾਗਜ਼ ਵਾਪਸ ਨਹੀਂ ਪਰਤੇ ਤੇ ਜਦੋਂ ਪਰਤੇ ਤੇ ਇੱਥੇ ਉਹਨਾਂ ਦੇ ਹਿੱਸੇ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਬਜ਼ਾ ਗਰੁੱਪ, ਮਾਫੀਆਜ਼, ਗੈਂਗਸਟਰਸ ਆਪਣਾ ਹੱਕ ਜਮਾ ਚੁੱਕੇ ਸਨ ਤੇ ਉਹ ਲੋਕ ਅਦਾਲਤਾਂ ਵਿੱਚ ਹੀ ਭੌਂਦੇ ਫਿਰਦੇ ਰਹਿ ਗਏ। ਹੁਣ ਇਸੇ ਸੂਰਤ-ਹਾਲ ਨੂੰ ਤੁਸੀਂ ਇੰਜ ਵੇਖੋ ਕਿ ਮਸ਼ਰਕੀ ਪੰਜਾਬ ਚੋਂ ਆਉਣ ਵਾਲਾ ਪੰਜਾਬੀ ਮਹਾਜਰ ਉਹ ਇੱਕ ਲਹੂ ਰੰਗ ਰਸਤੇ ਤੋਂ ਟੱਪ ਕੇ ਆਇਆ ਹੈ ਕਿ 1 ਤੋਂ 2 ਮਿਲੀਅਨ ਬੰਦੇ ਦੱਸੇ ਜਾਂਦੇ ਨੇ ਜੋ ਕਿ ਇਸ ਆਉਣ ਜਾਣ ਦੇ ਵਿੱਚ, ਇਸ ਮੁਸਾਫਤ ਦੇ ਵਿੱਚ, ਇਸ ਹਿਜਰਤ ਦੇ ਵਿੱਚ ਵੱਡੇ ਟੁੱਕੇ ਗਏ ਤੇ ਇੰਨੇ ਹੀ ਲੋਕ 1 ਤੋਂ 2 ਮਿਲੀਅਨ ਤਾਈਂ ਉਜੜੇ, ਫਿਰ ਵਸੇ ਜਾਂ ਨਹੀਂ ਵਸੇ। ਇਹ ਤੁਹਾਡੇ ਸਾਹਮਣੇ ਹੈ ਕਿ ਵਸਣ ਵਾਲਿਆਂ ਨੂੰ ਵਸਣ ਨਹੀਂ ਦਿੱਤਾ ਗਿਆ ਤੇ ਵਸਾਉਣ ਵਾਲਿਆਂ ਨੇ ਝੱਲਿਆ ਨਹੀਂ। ਤੇ ਇਸ ਦੇ ਮੁਕਾਬਲੇ ਦੇ ਵਿੱਚ ਕ੍ਰਾਈਟੇਰੀਆ ਤੁਸੀਂ ਇਹ ਵੇਖੋ ਹੋਰ ਮੁਖਤਲਿਫ ਸੀ ਦੂਜੇ ਮਹਾਜਰਾਂ ਲਈ ਕਿ ਪੰਜਾਬੀ ਮਹਾਜਰ ਕੁਰਬਾਨੀਆਂ ਦੇ ਕੇ ਇੱਥੇ ਉਪੜੇ ਨੇ ਤੇ UP-CP ਦੇ ਮਹਾਜਰ ਸੇਫ ਐਂਡ ਸਾਊਂਡ ਇੱਥੇ ਉਪੜੇ ਨੇ। ਤੇ UP-CP ਦੇ ਮਹਾਜਰਾਂ ਲਈ ਇੱਕ ਸ਼ਰਤ ਸੀ ਕਿ ਉਹ ਜਾਂ ਤੇ ਸਿਰਫ 2 ਰੁਪਏ ਦੇ ਸਟਾਂਪ ਤੇ ਜਾਂ 10 ਰੁਪਏ ਦੇ ਸਟਾਂਪ ਤੇ ਲਿਖ ਦੇਣ ਕਿ ਸਾਡੇ ਇੰਨੇ ਮੁਰੱਬੇ ਸਨ, ਇੰਨੀਆਂ ਜਾਇਦਾਦਾਂ ਸਨ, ਅਸੀਂ ਛੱਡ ਆਏ ਹਾਂ ਤੇ ਲਿਹਾਜ਼ਾ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਫੌਰਨ ਤੋਂ ਪਹਿਲਾਂ ਅਲਾਟਮੈਂਟਾਂ ਵੀ ਹੁੰਦੀਆਂ ਰਹੀਆਂ ਤੇ ਉਹਨਾਂ ਦੇ ਕਬਜ਼ੇ ਵੀ ਮਿਲਦੇ ਰਹੇ। ਵੇਲਾ ਲੰਘ ਗਿਆ, ਬਹੁਤ ਸਾਰਾ ਵੇਲਾ ਲੰਘ ਗਿਆ, ਪੌਣੀ ਸਦੀ ਲੰਘ ਗਈ, 75 ਵਰੇ ਲੰਘ ਗਏ ਉਸ ਵੰਡ ਨੂੰ ਤੇ ਹੁਣ 2 ਮੁਖਤਲਿਫ ਇਕਾਈਆਂ ਰਹਿ ਗਈਆਂ ਨੇ। ਤੀਜੀ ਇਕਾਈ ਵੀ ਹੈ ਤੀਸਰੇ ਪੰਜਾਬ ਦੀ ਸੂਰਤ ਦੇ ਵਿੱਚ ਤੇ ਸਭ ਦਾ ਰੁਖ ਆਪਣੇ ਆਪਣੇ ਪਾਸੇ ਹੈ। ਇੱਕੋ ਸਾਂਝ ਜਿਹੜੀ ਕਿ ਹੋਣੀ ਚਾਹੀਦੀ ਸੀ ਉਹ ਮੁੱਕ ਚੁੱਕੀ ਹੈ। ਨਵੀਂ ਨਸਲ ਲਈ ਇਹ ਵੰਡ ਦੀਆਂ ਗੱਲਾਂ ਬਿਲਕੁਲ ਬੇਮਕਸਦ ਬੇਮਾਨੀ ਨੇ। ਉਹਨਾਂ ਵਿੱਚ ਐਸਾ ਕੋਈ ਨੌਸਟੈਲਜੀਆ ਨਹੀਂ ਜਿਹੜਾ ਕਿ ਵੰਡ ਦੇ ਹਵਾਲੇ ਦੇ ਨਾਲ ਹੋਵੇ, ਪੰਜਾਬ ਦੇ ਹਵਾਲੇ ਦੇ ਨਾਲ ਹੋਵੇ। ਇਹੀ ਸੂਰਤ ਤਿੰਨਾਂ ਪੰਜਾਬਾਂ ਦੇ ਵਿੱਚ ਨਵੀਂ ਨਸਲ ਦੇ ਅੰਦਰ ਮੌਜੂਦ ਹੈ ਕਿ ਤਿੰਨਾਂ ਪੰਜਾਬਾਂ ਦੇ ਲੋਕ 25 ਕਰੋੜ ਤੋਂ ਵੱਧ ਪੰਜਾਬੀ ਅੱਜ ਵੀ ਆਪਣੀ ਸ਼ਨਾਖਤ ਦੇ ਬਹਿਰਾਨ ਵਿੱਚ ਮੁਬਤਲਾ ਨੇ, ਆਪਣੀ ਸ਼ਨਾਖਤ ਲੱਭਦੇ ਫਿਰਦੇ ਨੇ, ਆਪਣੇ ਤਸ਼ੱਖੁਸ ਲਈ ਵਨਪੁਨੀਆਂ ਰਾਵਾਂ ਦੇਖਦੇ ਨੇ ਤੇ ਹੱਥ ਵੀ ਖਾਲੀ ਰਹਿ ਜਾਂਦੇ ਨੇ ਤੇ ਝੋਲੀ ਵਿੱਚ ਵੀ ਛੇਦ ਹੀ ਲੱਭਦੇ ਨੇ। ਹੁਣ ਸਿਰਫ ਇੰਨਾ ਰਹਿ ਗਿਆ ਹੈ ਕਿ ਕਦੀ ਕਦਾਰ ਜਾਂ ਤੇ ਸਿੱਖ ਯਾਤਰੀ ਆਉਂਦੇ ਨੇ ਜਿਨ੍ਹਾਂ ਵਿੱਚ ਸ਼ਾਇਰ, ਅਦੀਬ, ਦਾਨਿਸ਼ਵਰ ਤੇ ਸਾਫੀ ਹੁੰਦੇ ਨੇ, ਜਾਂ ਫਿਰ ਯੂਰਪ ਵਾਲੇ ਪਾਸੋਂ ਆਉਂਦੇ ਨੇ ਤੇ ਉਹ ਵੀ ਸ਼ਾਇਰ, ਅਦੀਬ ਤੇ ਸਾਫੀ ਇੱਕ ਪਾਸੇ ਹੋ ਕੇ ਇੱਥੋਂ ਦੇ ਸ਼ਾਇਰ, ਅਦੀਬ ਤੇ ਸਾਫੀ ਲੋਕਾਂ ਨਾਲ ਮਿਲਦੇ ਨੇ, ਦੁੱਖ ਸੁੱਖ ਫੋਲਦੇ ਨੇ। ਸਿਰਫ ਗੱਲਾਂ ਦਾ ਸੂਤ ਕਤਨਾ ਰਹਿ ਜਾਂਦਾ ਹੈ। ਹਕੀਕਤਾਂ ਹੋਰ ਨੇ, ਮਾਰੂਜ਼ੀ ਹਾਲਾਤ ਬਦਲ ਚੁੱਕੇ ਨੇ, ਜ਼ਮੀਨੀ ਹਕਾਇਕ ਮੁਖਤਲਿਫ ਹੋ ਚੁੱਕੇ ਨੇ ਤੇ ਸਵਾਏ ਪਛੋਤਾਣ ਦੀਆਂ ਲਹਿਰਾਂ ਦੇ, ਸਵਾਏ ਪਛਤਾਵੇ ਦੇ, ਸਵਾਏ ਗੁਆਚੇ ਹੋਏ ਵੇਲੇ ਦੇ, ਸਵਾਏ ਉਸ ਪੁਰਾਣੀ ਸਕਾਫਤ ਦੇ ਰੋਣੇ ਦੇ ਹੋਰ ਹੱਥਾਂ ਵਿੱਚ ਕੁਝ ਵੀ ਕੋਈ ਨਹੀਂ। ਤੇ ਇਸ ਵੇਲੇ ਤਿੰਨਾਂ ਪੰਜਾਬਾਂ ਦੇ ਲੋਕ
पूरी दुनिया ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀ अपनी शनाख्त तो महरूम ने, अपने तशख़्ख़ुस तो महरूम ने, अपनी पहचान तो महरूम ने, ते ਉਹ अपने विरसे ਨੂੰ, अपनी सकाफत ਨੂੰ कुंजदे फिरदे ने, बचांदे फिरदे ने, जिहदा कि बचना एक हद तक मुमकिन भी है ते बड़ी हद तक नामुमकिन भी है। इसलिए कि वेला लंघ गया है, ਹੁਣ ਨਵੇਂ ਵੇਲੇ ਦੇ ਨਵੇਂ ਤਕਾਜ਼ੇ ਨੇ ਕਿ ਉਹਨਾਂ ਦੇ ਵਿੱਚ ਪਾੜ ਵੱਧਦਾ ਜਾ ਰਿਹਾ ਹੈ, ਜ਼ੁਬਾਨ ਦੇ ਲਹਿਜੇ ਦੇ ਇਤਬਾਰ ਦੇ ਨਾਲ, ਲਫ਼ਜ਼ਾਲੀ ਦੇ ਇਤਬਾਰ ਦੇ ਨਾਲ, ਕਿ ਸਾਡੀ ਇੱਥੇ ਪੰਜਾਬੀ ਜੋ ਅਸੀਂ ਬੋਲਨੇ ਆ ਉਹਦੇ ਉੱਤੇ ਮੁਕਾਮੀ ਜ਼ੁਬਾਨਾਂ, ਮੁਕਾਮੀ ਕੌਮੀ ਜ਼ੁਬਾਨਾਂ ਸਿੰਧੀ, ਬਲੋਚੀ, ਪਸ਼ਤੋ, ਬਰੋਹੀ ਜਾਂ ਦੂਜੀਆਂ ਜ਼ੁਬਾਨਾਂ ਦੇ ਅਸਰਾਤ ਨੇ, ਫਾਰਸੀ ਦੇ ਅਸਰਾਤ ਨੇ, ਅਰਬੀ ਦੇ ਅਸਰਾਤ ਨੇ, लेकिन अरबी फारसी नालों ज़्यादा मुकामी जुबानों के असरात ने, तो साड़ी जुबान साड़ा लबो लहजा कुछ वक्री टाइप का बन गया है। जद कि वो पंजाबी जड़ी कि मशरकी पंजाब दे विच बोली जाती है, ਉਹਦਾ लबो लहजा होर बदल गया है कि ਉਹਦੇ ਵਿੱਚ शामिल होने वाली संस्कृत की लफजाली ने जुबान का रुख, ਉਹਦਾ ਲਬੋ ਲਹਿਜਾ, ਉਹਦੀ ਲਫ਼ਜ਼ਾਲੀ ਹੋਰ ਦੀ ਹੋਰ ਬਣਾ ਦਿੱਤੀ ਹੈ। ਹੁਣ ਹਾਲਤ ਇਹ ਹੈ ਕਿ ਅਗਰ ਕੋਈ ਮਸ਼ਰਕੀ ਪੰਜਾਬ ਦਾ ਵਸਨੀਕ ਮਗਰਬੀ ਪੰਜਾਬ ਵਿੱਚ ਆਵੇ ਜਾਂ ਮਗਰਬੀ ਪੰਜਾਬ ਦਾ ਵਸਨੀਕ ਮਸ਼ਰਕੀ ਪੰਜਾਬ ਵਿੱਚ ਜਾਵੇ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਤੇ ਦੋਨੋਂ ਇੱਕ ਦੂਜੇ ਦੀਆਂ ਅੱਧ ਪਚਦੀਆਂ ਗੱਲਾਂ ਸਮਝਦੇ ਨੇ, ਪੂਰੀਆਂ ਗੱਲਾਂ ਨਹੀਂ ਸਮਝ ਸਕਦੇ। ਇਸ ਲਈ ਕਿ ਅਸੀਂ ਪੰਜਾਬੀ ਵਿੱਚ ਸ਼ਾਮਲ ਹੋਣ ਵਾਲੀ ਸੰਸਕ੍ਰਿਤ ਨੂੰ ਜਾਣਨ ਤੋਂ ਮਹਿਰੂਮ ਹਾਂ, ਤੇ ਉਹ ਸਾਡੀਆਂ ਇੱਥੇ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਉਸ ਦੇ ਉੱਪਰ ਜਿਹੜੀਆਂ ਜ਼ੁਬਾਨਾਂ ਦੇ ਅਸਰਾਤ ਨੇ, ਸਿੰਧੀ ਦੇ, ਬਲੋਚੀ ਦੇ, ਬਰਾਵੀ ਦੇ ਜਾਂ ਬਾਕੀਆਂ ਜ਼ੁਬਾਨਾਂ ਦੇ, ਉਹਨਾਂ ਦੀ ਲਫ਼ਜ਼ਾਲੀ ਨੇ ਸਾਡੀ ਜ਼ੁਬਾਨ ਹੋਰ ਬਣਾ ਦਿੱਤੀ ਹੈ, ਸਾਡਾ ਲਬੋ ਲਹਿਜਾ ਹੋਰ ਬਣ ਗਿਆ ਹੈ। ਤੇ ਰਹੀ ਸਹੀ ਕਸਰ ਗੁਰਮੁਖੀ ਰਸਮੁਲ ਖਤ ਤੇ ਸ਼ਾਹਮੁਖੀ ਰਸਮੁਲ ਖਤ ਨੇ ਪੂਰੀ ਕਰ ਦਿੱਤੀ ਹੈ। ਮੇਰੇ ਵਰਗਾ ਅਵਾਰਾਗਰਦ ਆਦਮੀ ਜਦੋਂ ਯੂਰਪ ਜਾਂਦਾ ਹੈ ਤੇ ਅਸੀਂ ਵੇਖਨੇ ਆ ਕਿ ਸਾਡਾ ਮਗਰਬੀ ਪੰਜਾਬ ਦਾ ਪੰਜਾਬੀ ਉੱਥੇ ਜਾ ਕੇ ਆਪਣੇ ਆਪ ਨੂੰ ਪੰਜਾਬੀ ਦੱਸਣ ਤੋਂ ਗੁਰੇਜ਼ ਕਰਦਾ ਹੈ, ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਇੰਨੇ ਰਿਚ ਔਰ ਜ਼ਰਖੇਜ਼ ਕਲਚਰ ਤੇ ਨਦਾਮਤ ਦਾ ਇਜ਼ਹਾਰ ਕਰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਉਬੜ ਬੋਲੀਆਂ ਦੇ ਵਿੱਚ ਕਮਿਊਨੀਕੇਸ਼ਨ ਕਰ ਸਕੇ। ਜੇ ਤੁਹਾਨੂੰ ਅਮਰੀਕਾ ਜਾਣ ਦਾ ਇਤਫਾਕ ਹੋਵੇ, ਬਰਤਾਨੀਆ ਜਾਣ ਦਾ ਇਤਫਾਕ ਹੋਵੇ, ਕੈਨੇਡਾ ਜਾਣ ਦਾ ਇਤਫਾਕ ਹੋਵੇ, ਕਿ ਜਿਹੜੇ ਮੁਲਕ ਵਿੱਚ ਜਿਹੜੇ ਪਾਸੇ ਪੰਜਾਬੀਆਂ ਦੀ ਅਕਸਰੀਅਤ ਹੈ, ਉੱਥੇ ਸਿੱਖ ਪੰਜਾਬੀਆਂ ਨੇ ਆਪਣੇ ਲਿੰਗੁਇਸਟਿਕ ਮਾਮਲਾਤ ਨੂੰ ਸੰਭਾਲਿਆ ਹੈ, ਆਪਣੇ ਰਾਈਟਸ ਹਾਸਲ ਕੀਤੇ ਨੇ, ਕਿ ਉਹਨਾਂ ਇਲਾਕਿਆਂ ਦੇ ਵਿੱਚ ਜੇ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਵੱਲ ਜਾਓ, ਉੱਥੇ ਹਦਾਇਤਾਂ ਵੀ ਤੁਹਾਨੂੰ ਪੰਜਾਬੀ ਵਿੱਚ ਲੱਭਣਗੀਆਂ, ਦਫ਼ਤਰਾਂ ਦੇ ਨਾਂ ਵੀ ਪੰਜਾਬੀ ਵਿੱਚ ਲੱਭਣਗੇ। ਤੇ ਮੇਰੇ ਰੰਗਾ ਬੰਦਾ ਜਿਹੜਾ ਕਿ ਗੁਰਮੁਖੀ ਨਹੀਂ ਜਾਣਦਾ, ਉਹ ਡੌਰ ਭਾਰਾ ਹੋ ਕੇ ਸਿਰਫ ਵੇਖਦਾ ਰਹਿ ਜਾਂਦਾ ਹੈ ਤੇ ਸੋਚਦਾ ਇਹ ਪਤਾ ਨਹੀਂ ਕੀ ਲਿਖਿਆ ਹੈ। ਤੇ ਇਹੋ ਹਾਲਤ ਜਿਹੜੀ ਹੈ ਉਹ ਮਸ਼ਰਕੀ ਪੰਜਾਬ ਦੀ ਉਸ ਜਨਰੇਸ਼ਨ ਦੀ ਹੈ ਜਿਹੜੀ ਵੰਡ ਤੋਂ ਕਿਤੇ ਬਾਹਰ, ਵੰਡ ਤੋਂ ਇੱਕ ਦੋ ਨਸਲਾਂ ਬਾਅਦ ਦੀ ਪੈਦਾਵਾਰ ਹੈ ਜਾਂ ਅੱਜ ਦੀ ਪੈਦਾਵਾਰ ਹੈ, ਉਹ ਵੀ ਫਾਰਸੀ ਰਸਮੁਲ ਖਤ ਵੇਖ ਕੇ, ਸ਼ਾਹਮੁਖੀ ਵੇਖ ਕੇ ਹੈਰਤ ਦਾ ਇਜ਼ਹਾਰ ਕਰਦਾ ਹੈ ਕਿ ਯਾਰ ਇਹ ਲਿਖਿਆ ਕੀ ਹੈ। ਹੁਣ ਪਾੜ ਵੱਧ ਗਏ ਨੇ, ਮੇਲ ਨਾਮੁਮਕਿਨ ਹੋ ਚੁੱਕੇ ਨੇ, ਵਿੱਚ ਕੰਧਾਂ ਉਸਰਾਈਆਂ ਨੇ, ਫਸੀਲਾਂ ਬਣ ਗਈਆਂ ਨੇ ਕਿ ਅਸੀਂ ਹੁਣ ਇੱਕ ਦੂਜੇ ਤੋਂ ਇੰਨੀ ਦੂਰ ਹੋ ਗਏ ਹਾਂ ਕਿ ਸਾਡੇ ਕੋਲ ਸਿਰਫ ਸਾਡੇ ਕਲਚਰ ਦਾ ਨੋਸਟੈਲਜੀਆ ਰਹਿ ਗਿਆ ਹੈ। ਸਾਨੂੰ ਗੰਢਣ ਵਾਲਾ ਕੋਈ ਨਹੀਂ ਰਹਿ ਗਿਆ, ਸਾਨੂੰ ਫਿਤੀ ਕਰਨ ਵਾਲੇ ਸਾਰੇ ਨੇ। ਤੇ ਸੱਚ ਤੇ ਇਹ ਹੈ ਕਿ ਤਸ਼ੱਖੁਸ ਦੇ ਇਸ ਬਹਿਰਾਨ ਦੇ ਵਿੱਚ, ਸ਼ਨਾਖਤ ਦੇ ਇਸ ਅਲਬੀਆ ਦੇ ਵਿੱਚ, ਪਹਿਚਾਨ ਦੇ ਇਸ ਦੁੱਖ ਦੇ ਵਿੱਚ ਰੋ ਉਹ ਵੀ ਰਹੇ ਨੇ, ਰੋ ਅਸੀਂ ਵੀ ਰਹੇ ਹਾਂ, ਕਿਉਂਕਿ ਹੁਣ ਅਸੀਂ ਬਣ ਗਏ ਹਾਂ ਦੋ ਮਤਵਾਜ਼ੀ ਲਕੀਰਾਂ ਜਿਹੜੀਆਂ ਨਾਲੋਂ ਨਾਲ ਤੇ ਚੱਲ ਸਕਦੀਆਂ ਨੇ, ਮਿਲ ਨਹੀਂ ਸਕਦੀਆਂ। ਜੇ ਮਿਲ ਜਾਣ ਤੇ ਫਿਰ ਉਹ ਮਤਵਾਜ਼ੀ ਲਕੀਰਾਂ ਨਹੀਂ ਰਹਿੰਦੀਆਂ। ਤੇ ਅਸੀਂ ਹੁਣ ਮਸ਼ਰਕੀ ਪੰਜਾਬ ਤੇ ਮਗਰਬੀ ਪੰਜਾਬ ਦੇ ਲੋਕ
दो मतवादी लाइनां विच ढल चुके हैं ते ये दोनों लाइनां अपनी शनाख्त भालदियां फिरदियां ने, अपना तशखुस उजागर करदियां फिरदियां ने। हथ कुछ नहीं आंदा स्वाए हनेरे दे। ਅਸੀਂ ਰਹਿ ਗਏ ਹਾਂ ਬੰਦ ਗਲੀਆਂ ਦੇ ਮੁਸਾਫਰ, ਜਿਹਦੇ ਵਿੱਚ ਧੁੰਦ ਧੂਏ ਦੇ ਇਲਾਵਾ ਕੁਝ ਨਹੀਂ। ਰਸਤੇ ਵਿਖਾਈ ਨਹੀਂ ਦਿੰਦੇ। ਇਹ ਰਸਤੇ ਪਤਾ ਨਹੀਂ ਦਿਸਣਗੇ ਜਾਂ ਨਹੀਂ ਦਿਸਣਗੇ। ਤੁਸੀਂ ਦੱਸੋ ਕੀ ਹੋ ਸਕਦਾ ਹੈ ਕਿ ਅਸੀਂ ਆਪਣਾ ਤਸ਼ਖੁਸ ਲੱਭ ਲਈਏ, ਆਪਣੇ ਗੁਆਚੇ ਕਲਚਰ ਨੂੰ ਭਾਲ ਲਈਏ। ਅਸੀਂ ਠੀਕ ਹੈ ਮਤਵਾਦੀ ਲਕੀਰਾਂ ਵਿੱਚ ਢਲ ਚੁੱਕੇ ਹਾਂ, अपने अपने रस्ते ते गामजन हाँ, अपनी अपनी थां खुद मुख्तियार ते आज़ाद हाँ, लेकिन एक माजी दे हवाले दे नाल ते हाल दे हवाले दे नाल साडा अजे भी साझा कल्चर है, इक्को पंजाब दा कल्चर है। की होया जे वेले ने उहदा मुहांदरा होर दा होर बना दिता है। असी इस बहरान चों किदों निकलांगे, इस अलमीयत चों किदों निकलांगे, ये सोचना तुहाडा काम है। ਜਦੋਂ ਕੁਝ ਸੋਚ ਲਵੋ ਤੇ ਇਹ ਵੀ ਸੋਚ ਲਿਆ ਜੇ ਕਿ ਪੰਜਾਬ ਹਾਊਸ ਦੇ ਬੂਹੇ ਤੁਹਾਡੇ ਲਈ ਖੁੱਲੇ ਨੇ। ਤੁਸੀਂ ਆਓ, ਪੰਜਾਬ ਹਾਊਸ ਦਾ ਹਾਈਡ ਪਾਰਕ ਤੁਹਾਡੇ ਲਈ ਹਾਜ਼ਰ ਹੈ। ਬਾਬਾ ਗੁਰੂ ਨਾਨਕ ਜੀ ਮਹਾਰਾਜ ਦਾ ਐਡੀਟੋਰੀਅਮ ਤੁਹਾਡੇ ਲਈ, ਤੁਹਾਡੀ ਸੇਵਾ ਲਈ ਮੌਜੂਦ ਹੈ। ਆਓ ਤੇ ਆਪਣੇ ਖਿਆਲਾਂ ਦਾ ਇਜ਼ਹਾਰ ਕਰੋ, ਦੁੱਖ ਸੁੱਖ ਫੋਲੋ, ਦੱਸੋ ਕਿ ਤੁਹਾਡੇ ਸੀਨੇ ਵਿੱਚ ਕਿੰਨੇ ਪੱਛ ਨੇ ਤੇ ਸਾਡਾ ਸੀਨਾ ਕਿਵੇਂ ਫਟੜ ਹੈ, ਤੇ ਕੋਈ ਜ਼ਖਮ, ਕੋਈ ਮਲਮ, ਕੋਈ ਦਵਾ ਦਾਰੂ ਹੋ ਸਕਦਾ ਹੈ। ਤੇ ਆਓ ਰਲ ਮਿਲ ਬਹਿਨੇ ਆ, ਸੋਚਨੇ ਆ, ਵੇਖਨੇ ਆ ਕਿ ਇਹ ਮਤਵਾਜ਼ੀ ਲਕੀਰਾਂ ਇੱਕ ਦੂਜੇ ਲਈ, ਆਪਣੇ ਆਪ ਲਈ, ਉਸ ਗੁਆਚੇ ਹੋਏ ਕਲਚਰ ਦੇ ਲਈ ਜੋ ਕਿ ਸਾਡੇ ਕੋਲੋਂ ਖੋਹ ਲਿੱਤਾ ਗਿਆ ਹੈ, ਉਹਦੇ ਲਈ ਕੀ ਕੁਝ ਕਰ ਸਕਨੇ ਆ, ਉਹਨੂੰ ਕਿਵੇਂ ਜ਼ਿੰਦਾ ਰੱਖ ਸਕਨੇ ਆ, ਕਿਵੇਂ ਮਹਿਫੂਜ਼ ਕਰ ਸਕਨੇ ਆ, ਕਿਵੇਂ ਇਸ ਅਲਮੀਅਤ ਚੋਂ ਨਿਕਲ ਕੇ ਆਪਣੀ ਸ਼ਨਾਖਤ ਲੱਭ ਸਕਨੇ ਆ, ਆਪਣਾ ਤਸ਼ਖੁਸ ਬਰਕਰਾਰ ਰੱਖ ਸਕਨੇ ਆ, ਆਪਣੀ ਪਹਿਚਾਨ ਸੰਭਾਲ ਸਕਨੇ ਆ। ਇਸ਼ੂ ਤੁਹਾਡੇ ਸਾਹਮਣੇ ਹੈ। ਇਸ ਦੇ ਉੱਤੇ ਤੁਸੀਂ ਜੋ ਵੀ ਸੋਚੋ, ਜੋ ਗੱਲ ਮੁਹਾੜ ਕਰਨਾ ਚਾਹੋ, ਤੇ ਭੁਲੇਖਾ ਟੀਵੀ ਦਾ ਪਲੇਟਫਾਰਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਅਜੇ ਤਾਈਂ ਜੇ ਭੁਲੇਖਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਕਰ ਲਵੋ। ਬੈਲ ਆਈਕਨ ਨੱਪਣਾ ਨਾ ਭੁੱਲਿਆ ਜੇ। ਆਪਣੇ ਕਮੈਂਟਸ ਦਿਓ ਤਾਂ ਕਿ ਅਸੀਂ ਜਾਣ ਸਕੀਏ ਤੁਹਾਡੇ ਮਨ ਵਿੱਚ ਕੀ ਹੈ, ਅਸੀਂ ਜਾਣ ਸਕੀਏ ਕਿ ਤੁਸੀਂ ਸੋਚਦੇ ਕੀ ਹੋ, ਅਸੀਂ ਜਾਣ ਸਕੀਏ ਕਿ ਤੁਹਾਡੀ ਰਾਹ ਕੀ ਹੈ। ਹੋ ਸਕਦਾ ਹੈ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਥਾਂ ਤੇ ਕੋਈ ਐਸੀ ਸੋਚ ਸਾਹਮਣੇ ਆ ਜਾਏ ਜੋ ਸਾਡੇ ਫਟ ਮੇਲ ਦੇ, ਸਾਡੇ ਦੁੱਖ ਮੁਕਾ ਦੇ, ਸਾਡੀ ਅਜ਼ੀਅਤ ਖਤਮ ਕਰ ਦੇ। ਤੇ ਵੇਲਾ ਲੰਘ ਰਿਹਾ ਹੈ, ਵੇਲੇ ਦਾ ਕੰਮ ਹੈ ਲੰਘਣਾ, ਕਿਉਂਕਿ ਵੇਲਾ ਗੋਲ ਦਾਇਰੇ ਵਿੱਚ ਨਹੀਂ ਘੁੰਮਦਾ, ਵੇਲਾ ਅਗਾਂਹ ਜਾਂਦਾ ਹੈ। ਹਰ ਲਹਿਰ ਪਿਛਾ ਨਹੀਂ ਆਉਂਦੀ, ਉਹਦੀ ਥਾਂ ਪਿੱਛੋਂ ਨਵੀਂ ਲਹਿਰ ਆਉਂਦੀ ਹੈ ਤੇ ਲਹਿਰਾਂ ਅੱਗੇ ਜਾਂਦੀਆਂ ਨੇ। ਸਫ਼ਰ ਅਗਾਂਹ ਦਾ ਹੁੰਦਾ ਹੈ, ਦੂਰ ਤੱਕ ਦਾ। ਤੇ ਅਸੀਂ ਇਸ ਸਫ਼ਰ ਦੇ ਰਾਹੀਂ ਹਾਂ, ਭਾਵੇਂ ਦੋ ਮਤਵਾਜ਼ੀ ਲਕੀਰਾਂ ਦੀ ਸੂਰਤ ਵਿੱਚ ਹਾਂ, ਭਾਵੇਂ ਇਸ ਸ਼ਵ ਦਰਿਆ ਦੇ ਦੋ ਕਿਨਾਰਿਆਂ ਦੀ ਸੂਰਤ ਵਿੱਚ ਹਾਂ। ਜਦ ਤੱਕ ਸਾਡਾ ਪੰਜਾਬ ਦਾ ਕਲਚਰ ਮੌਜੂਦ ਹੈ, ਅਸੀਂ ਵੱਖ ਨਹੀਂ ਹੋ ਸਕਦੇ। ਭਾਵੇਂ ਅਸੀਂ ਮਤਵਾਜ਼ੀ ਲਕੀਰਾਂ ਦੀ ਸੂਰਤ, ਭਾਵੇਂ ਇਸ ਸ਼ਵ ਦਰਿਆ ਦੇ ਦੋ ਕਿਨਾਰਿਆਂ ਦੀ ਸੂਰਤ ਟੁਰੀਏ, ਇਸ ਤੇ ਟੁਰਨਾ ਸਾਡੀ ਮਜਬੂਰੀ ਹੈ ਕਿ ਇਸ ਤੋਂ ਇਲਾਵਾ ਹੋਰ ਰਸਤਾ ਕੋਈ ਨਹੀਂ, ਹੋਰ ਜਗ੍ਹਾ ਕੋਈ ਨਹੀਂ, ਆਪਣੇ ਆਪ ਨੂੰ ਪਾਲਣ ਲਈ ਹੋਰ ਥਾਂ ਕੋਈ ਨਹੀਂ। ਤੇ ਇਹਦੇ ਨਾਲ ਹੀ ਦਿਓ ਇਜਾਜ਼ਤਾਂ। ਖੁਸ਼ ਰਹੋ, ਖੁਸ਼ ਰੱਖੋ, ਖਿਆਲ ਰੱਖੋ ਆਪਣਾ ਵੀ ਤੇ ਦੂਜਿਆਂ ਦਾ ਵੀ। ਜਿਓ ਤੇ ਜੀਣ ਦਿਓ। ਮਿਲਦੇ ਆ ਅਗਲੇ ਵਾਰ ਪੰਜਾਬ ਦੀ ਵੰਡ ਦੇ ਹਵਾਲੇ ਦੇ ਨਾਲ ਕਿਸੇ ਹੋਰ ਇਸ਼ੂ ਨੂੰ ਸਾਹਮਣੇ ਲੈ ਕੇ ਆਨੇ ਆ। ਤੇ ਉਸ ਵੇਲੇ ਤਾਈਂ ਦਿਓ ਇਜਾਜ਼ਤਾਂ। ਰੱਬ ਰਾਖਾ।